ਪਾਕਿਸਤਾਨ FATF यानी फाइनेंशियल एक्शन टास्क फोर्स ਦੀ ਗ੍ਰੇ ਲਿਸਟ ਵਿੱਚੋਂ ਨਿਕਲਣ ਲਈ ਜ਼ੋਰ ਤੇ ਬੜਾ ਲਾ ਰਿਹਾ ਹੈ, ਪਰ ਅਜੇ ਵੀ ਪਾਕਿਸਤਾਨ ਵਾਸਤੇ ਕੁਝ ਮੁਸ਼ਕਲਾਂ ਮੌਜੂਦ ਨੇ। 1999 ਵਿੱਚ ਬਣਨ ਵਾਲਾ ਇਦਾਰਾ FATF ਬੈਨ-ਅਲ-ਅਕਵਾਮੀ ਮਾਲੀਆਤੀ ਨਿਜ਼ਾਮ ਨੂੰ ਦਹਿਸ਼ਤਗਰਦੀ, ਕਾਲੇ ਧਨ ਤੋਂ ਸਫੈਦ ਕਰਨ ਤੇ ਇੰਜ ਦੇ ਦੂਜੇ ਕੰਮਾਂ ਨੂੰ ਰੋਕਣ ਲਈ ਇਕਦਾਮਾਤ ਕਰਨ ਵਾਸਤੇ ਬਣਾਇਆ ਗਿਆ ਸੀ ਤੇ ਹੁਣ ਤੱਕ ਇਸ ਅਦਾਰੇ ਨੇ ਸ਼ੁਮਾਲੀ ਕੋਰੀਆ ਤੇ ਈਰਾਨ ਨੂੰ ਬਲੈਕਲਿਸਟ ਕਰਕੇ ਇਹਨਾਂ ਮੁਲਕਾਂ ਦੇ ਖਿਲਾਫ ਸਖਤ ਇਕਤਸਾਦੀ ਪਾਬੰਦੀਆਂ ਵੀ ਲਵਾ ਦਿੱਤੀਆਂ ਨੇ। ਜੂਨ 2018 ਨੂੰ FATF ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿੱਚ ਰੱਖ ਕੇ ਸਖਤ ਨਿਗਰਾਨੀ ਵਿੱਚ ਲੈ ਆਂਦਾ ਸੀ ਤੇ ਪਾਕਿਸਤਾਨ ਨੂੰ ਅਕਤੂਬਰ 2019 ਤੱਕ 27 ਮੰਗਾਂ ਪੂਰੀਆਂ ਕਰਨ ਦਾ ਆਖਿਆ ਸੀ, ਜਿਨ੍ਹਾਂ ਵਿੱਚੋਂ ਹੁਣ ਤੱਕ ਪਾਕਿਸਤਾਨ FATF ਦੀਆਂ 14 ਮੰਗਾਂ ਪੂਰੀਆਂ ਕਰ ਚੁੱਕਿਆ ਹੈ ਤੇ ਬਾਕੀ 13 ਮੰਗਾਂ ਪੂਰੀਆਂ ਕਰਨ ਲਈ ਪਾਕਿਸਤਾਨ ਨੇ ਮੌਜੂਦਾ ਕਾਨੂੰਨ ਵਿੱਚ ਤਰਮੀਮ ਲਈ 8 ਬਿੱਲ ਤਿਆਰ ਕੀਤੇ ਸਨ, ਜਿਨ੍ਹਾਂ ਵਿੱਚੋਂ 6 ਬਿੱਲ ਆਪੋਜੀਸ਼ਨ ਦੀ ਮਦਦ ਨਾਲ ਪਾਸ ਕਰਾਏ ਜਾ ਚੁੱਕੇ ਨੇ ਤੇ 2 ਬਿੱਲਾਂ ਉੱਤੇ ਆਪੋਜੀਸ਼ਨ ਤੇ ਹਕੂਮਤ ਦੇ ਦਰਮਿਆਨ ਹੁਣ ਤੱਕ ਇਤਫਾਕੇ ਰਾਏ ਨਹੀਂ ਹੋ ਸਕਿਆ। ਪਾਕਿਸਤਾਨ FATF ਦੀ ਬਲੈਕ ਲਿਸਟ ਤੋਂ ਬਚਣ ਲਈ ਖਾਰਜਾ ਮਹਾਜ਼ ਉੱਤੇ ਵੀ ਬੜਾ ਜ਼ੋਰ ਲਾ ਰਿਹਾ ਹੈ ਤੇ ਹੁਣ ਤੱਕ ਤੁਰਕੀ, ਮਲੇਸ਼ੀਆ ਤੇ ਚੀਨ ਦੀ ਮਦਦ ਨਾਲ ਹੀ ਬਲੈਕ ਲਿਸਟ ਤੋਂ ਬਚਿਆ ਹੋਇਆ ਹੈ। ਫਰਵਰੀ 2020 ਨੂੰ FATF ਦੇ ਪਿਛਲੇ ਇਜਲਾਸ ਵਿੱਚ ਜੇ ਸਾਊਦੀ ਅਰਬ ਵੀ ਪਾਕਿਸਤਾਨ ਦੇ ਹੱਕ ਵਿੱਚ ਵੋਟ ਦੇ ਦਿੰਦਾ ਤੇ ਪਾਕਿਸਤਾਨ ਗ੍ਰੇ ਲਿਸਟ ਵਿੱਚੋਂ ਨਿਕਲ ਸਕਦਾ ਸੀ, ਪਰ ਸਾਊਦੀ ਅਰਬ ਨੇ ਅਮਰੀਕਾ ਦੇ ਮਗਰ ਲੱਗ ਕੇ ਪਾਕਿਸਤਾਨ ਦੇ ਹੱਕ ਵਿੱਚ ਵੋਟ ਨਹੀਂ ਦਿੱਤਾ। ਇਸ ਇਜਲਾਸ ਵਿੱਚ ਪਾਕਿਸਤਾਨ ਨੂੰ ਸਤੰਬਰ ਵਿੱਚ ਹੋਣ ਵਾਲੇ ਇਜਲਾਸ ਤੱਕ ਗ੍ਰੇ ਲਿਸਟ ਵਿੱਚ ਹੀ ਰੱਖਿਆ ਗਿਆ ਸੀ ਤੇ ਹੁਣ 14 ਸਤੰਬਰ ਤੋਂ 21 ਸਤੰਬਰ 2020 ਤੱਕ ਹੋਣ ਵਾਲੇ ਇਜਲਾਸ ਵਿੱਚ ਇੱਕ ਵਾਰੀ ਫਿਰ ਪਾਕਿਸਤਾਨ ਬਾਰੇ ਫੈਸਲਾ ਕੀਤਾ ਜਾਵੇਗਾ ਕਿ ਪਾਕਿਸਤਾਨ ਨੂੰ ਗ੍ਰੇ ਲਿਸਟ ਵਿੱਚ ਰੱਖਣਾ ਹੈ ਜਾਂ ਨਹੀਂ। ਹਕੂਮਤ ਪਾਕਿਸਤਾਨ ਇੱਕ ਵਾਰੀ ਫਿਰ FATF ਵਿੱਚ ਆਪਣਾ ਮੁਕੱਦਮਾ ਪੇਸ਼ ਕਰਨ ਜਾ ਰਹੀ ਹੈ ਤੇ ਇਸ ਵਾਰੀ ਉਮੀਦ ਹੈ ਕਿ ਅਫਗਾਨਿਸਤਾਨ ਵਿੱਚ ਅਮਰੀਕਾ ਦੀ ਮਦਦ ਕਰਨ ਦੇ ਬਦਲੇ ਤੇ ਖਾਤਰਖਵਾਹ ਇਕਦਾਮਾਤ ਉਠਾਉਣ ਦੇ ਬਦਲੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿੱਚੋਂ ਕੱਢ ਦਿੱਤਾ ਜਾਵੇਗਾ। ਲੇਕਿਨ ਸਿਆਸਤ ਤੇ ਸਿਆਸਤ ਹੈ। ਹੋ ਸਕਦਾ ਹੈ ਕਿ ਅਮਰੀਕਾ ਇੱਕ ਵਾਰੀ ਫਿਰ ਪਾਕਿਸਤਾਨ ਨੂੰ ਦਬਾਅ ਵਿੱਚ ਰੱਖਣ ਲਈ ਆਪਣੇ ਇਤਿਹਾਦੀਆਂ ਰਾਹੀਂ ਪਾਕਿਸਤਾਨ ਨੂੰ ਗ੍ਰੇ ਲਿਸਟ ਦੇ ਅੰਦਰ ਹੀ ਰਹਿਣ ਦੇਵੇ, ਪਰ ਹਕੂਮਤ ਪਾਕਿਸਤਾਨ ਨੇ FATF ਦੀਆਂ 27 ਮੰਗਾਂ ਵਿੱਚੋਂ ਬਹੁਤ ਸਾਰੀਆਂ ਪੂਰੀਆਂ ਕਰ ਦਿੱਤੀਆਂ ਨੇ, ਲਿਹਾਜ਼ਾ ਪਾਕਿਸਤਾਨ ਨੂੰ ਬਲੈਕ ਲਿਸਟ ਵਿੱਚ ਬਾਕੀ ਰੱਖਣ ਦਾ ਕੋਈ ਜਵਾਜ਼ ਨਹੀਂ ਬਚਿਆ ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਇਜਲਾਸ ਤੋਂ ਬਾਅਦ ਪਾਕਿਸਤਾਨ ਗ੍ਰੇ ਲਿਸਟ ਵਿੱਚੋਂ ਵੀ ਨਿਕਲ ਜਾਏਗਾ।